ਆਖਦੇ ਹਾਂ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜ ਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 7 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਯੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਫਸਟ ਲੇਡੀ ਮਿਸ਼ੇਲ ਓਬਾਮਾ ਵਾਈਟ ਹਾਊਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਪਹੁੰਚੇ, ਕਿਉਂਕਿ ਉਹਨਾਂ ਦੀ ਜੋ ਪੋਰਟਰੇਟ ਸੀਗੀਆਂ ਉਹ ਉੱਥੇ ਵਾਈਟ ਹਾਊਸ ਦੇ ਵਿੱਚ ਅਨਵੀਲ ਕੀਤੀਆਂ ਗਈਆਂ ਹੈਗੀਆਂ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਫਸਟ ਲੇਡੀ ਜਿਲ ਬਾਈਡਨ ਨੇ ਇਸ ਕਪਲ ਨੂੰ ਜਿਹੜਾ ਆ ਉੱਥੇ ਸੱਦਿਆ ਸੀ ਤੇ ਵਾਈਟ ਹਾਊਸ ਦੇ ਵਿੱਚ ਮਿਸ਼ੇਲ ਓਬਾਮਾ 2017 ਤੋਂ ਬਾਅਦ ਪਹਿਲੀ ਵਾਰੀ ਉੱਥੇ ਪਹੁੰਚੀ ਹੈਗੀ ਆ। ਪਰ ਪਿਛਲੇ ਅਪ੍ਰੈਲ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਬਰਾਕ ਓਬਾਮਾ ਆ, ਉਹ ਅਪ੍ਰੈਲ ਦੇ ਵਿੱਚ ਵਾਈਟ ਹਾਊਸ ਪਹੁੰਚੇ ਸੀ। ਐਨੀਵਰਸਰੀ ਸੀਗੀ ਜਿਸ ਦਿਨ ਅਫੋਰਡੇਬਲ ਕੇਅਰ ਐਕਟ ਨੂੰ ਪਾਸ ਕੀਤਾ ਗਿਆ ਸੀ। ਜੀ ਬਿਲਕੁਲ। ਅੱਜ ਜਿਹੜਾ ਅਧਿਕਾਰਿਤ ਤੌਰ ਦੇ ਉੱਤੇ ਸਾਰੇ ਰਾਸ਼ਟਰਪਤੀਆਂ ਦੀ, ਫਸਟ ਲੇਡੀਜ਼ ਦੀਆਂ ਜਿਹੜੀਆਂ ਪੋਰਟਰੇਟਸ ਆ ਉਹ ਬਣਾਈਆਂ ਜਾਂਦੀਆਂ। ਸੋ ਇਹ ਇਹਨਾਂ ਦੀਆਂ ਵੀ ਜਿਹੜੀਆਂ ਅਨਵੇਲਿੰਗ ਆ ਉਹ ਕੀਤੀ ਗਈ ਸੀ। ਅਗਲੀ ਗੱਲ ਕਰਦੇ ਜਾਈਏ, ਗੁਆਂਢੀ ਸੂਬਾ ਕੈਨੇਡਾ ਤੋਂ ਆ ਰਹੀ ਆ ਮਾਸ ਸਟੈਬਿੰਗ ਦਾ ਜਿਹੜਾ ਦੂਜਾ ਦੋਸ਼ੀ ਹੈਗਾ ਆ ਮਾਈਲਜ਼ ਸੈਂਡਰਸਨ, ਉਸ ਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ, ਗ੍ਰਿਫਤਾਰ ਉਸ ਨੂੰ ਕਰ ਲਿਆ ਆ। ਮਾਸ ਸਟੈਬਿੰਗ ਬੀਤੇ ਵੀਕਐਂਡ ਦੇ ਉੱਤੇ ਐਤਵਾਰ ਨੂੰ ਕੀਤੀ ਗਈ ਸੀਗੀ ਇਹਨਾਂ ਦੋਨਾਂ ਭਰਾਵਾਂ ਦੇ ਦੁਆਰਾ ਸਸਕੈਚਵਨ ਜਿਹੜਾ ਸ਼ਹਿਰ ਆ ਉੱਥੇ। ਤੇ ਉਹਦਾ ਦੂਜਾ ਭਰਾ ਆ ਡੇਮੀਅਨ ਸੈਂਡਰਸਨ ਆ, ਉਸ ਦੀ ਲਾਸ਼ ਪਹਿਲਾਂ ਜਿਹੜੀ ਆ ਪੁਲਿਸ ਨੂੰ ਲੱਭ ਚੁੱਕੀ ਸੀ। ਇਹ ਕਈ ਦਿਨਾਂ ਤੋਂ 3-4 ਦਿਨ ਤੋਂ ਇਹ ਭਗੌੜਾ ਸੀਗਾ ਤੇ ਪੁਲਿਸ ਨੇ ਇਸ ਨੂੰ ਅੱਜ ਰੌਥਰਨ ਕਰਕੇ ਇਲਾਕਾ ਆ ਸਸਕੈਚਵਨ ਦੇ ਵਿੱਚ ਹੀ, ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ ਤਕਰੀਬਨ ਦੁਪਹਿਰੇ 3:30 ਵਜੇ ਗ੍ਰਿਫਤਾਰ ਕੀਤਾ ਹੈਗਾ ਆ। ਮਾਈਲਜ਼ ਸੈਂਡਰਸਨ ਆ, ਉਸਨੂੰ ਫਸਟ ਡਿਗਰੀ ਮਰਡਰ ਚਾਰਜਸ ਦੇ ਤਹਿਤ ਹੁਣ ਜਿਹੜਾ ਚਾਰਜ ਆ ਉਹ ਕਰ ਲਿਆ ਗਿਆ ਆ। ਸੋ ਡੇਮੀਅਨ ਸੈਂਡਰਸਨ ਤੇ ਮਾਈਲਜ਼ ਸੈਂਡਰਸਨ ਨੇ ਬੀਤੇ ਐਤਵਾਰ ਸਸਕੈਚਵਨ ਦੇ ਵਿੱਚ ਇੰਡੀਜੀਨੀਅਸ ਜਿਹੜੇ ਮੂਲ ਨਿਵਾਸੀ ਲੋਕ ਆ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਉਸ ਕਮਿਊਨਿਟੀ ਦੇ ਉੱਤੇ ਇਹ ਤਸ਼ੱਦਦ ਜਿਹੜਾ ਆ ਉਹ ਢਾਇਆ ਸੀ। ਤੇ 4 ਦਿਨਾਂ ਦੀ ਜਿਹੜੀ ਖੋਜ ਤੋਂ ਉਪਰੰਤ ਅੱਜ ਪੁਲਿਸ ਨੂੰ ਇਹ ਕਾਮਯਾਬੀ ਹਾਸਲ ਲੱਗੀ। ਪੁਲਿਸ ਕਹਿ ਰਹੀ ਆ ਵੀ ਕੁਝ ਵਿਕਟਮ ਜੋ ਆ ਟਾਰਗੇਟ ਕੀਤੇ ਗਏ ਸੀ। ਵਨ ਨੇਸ਼ਨ ਜਿਹੜਾ ਹੈਗਾ ਰੈਡ ਇੰਡੀਅਨਸ ਦਾ ਏਰੀਆ, ਜੇਮਸ ਸਮਿਥ ਕੇਅਰ ਕਰੀ ਨੇਸ਼ਨ ਉੱਥੇ। ਸੋ ਅੱਜ ਉਹਨਾਂ ਨੇ ਜਿਹੜੇ ਨਾਮ ਆ ਵਿਕਟਮਸ ਦੇ ਉਹ ਵੀ ਡਿਕਲੇਅਰ ਕਰ ਦਿੱਤੇ ਹੈਗੇ ਆ। ਅਗਲੀ ਖਬਰ ਵੱਲ ਚਲੀਏ, ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਹੀਟ ਨੇ ਇੱਕ ਵਾਰੀ ਫੇਰ ਲੋਕਾਂ ਦਾ ਧੂੰਆਂ ਕੱਢਿਆ ਹੋਇਆ ਆ। ਅੱਜ ਜੇ ਦੱਸੀ ਜਾਈਏ, ਯੂਬਾ ਸਿਟੀ ਦੇ ਵਿੱਚ 108 ਡਿਗਰੀ, ਸੈਕਰਾਮੈਂਟੋ 106, ਫੇਅਰਫੀਲਡ 105, ਆਵਰਨ 104, ਮੋਡੈਸਟੋ 107। ਇਸੇ ਤਰ੍ਹਾਂ ਸੈਂਟਰ ਵੈਲੀ 'ਚ ਵੀ ਜੋ ਟੈਂਪਰੇਚਰ ਆ ਇੰਨਾ ਹਾਈ ਰਿਹਾ ਤੇ ਹਜੇ ਵੀ ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ ਰੋਲਿੰਗ ਆਊਟੇਜਸ ਹੋ ਸਕਦੀ ਹੈਗੀ ਆ। ਕੱਲ ਬਚ ਕੇ ਕੁਝ ਏਰੀਏ ਦੇ ਵਿੱਚ ਜਿਹੜੀਆਂ ਸੀਗੀਆਂ ਹੋਈਆਂ ਸੀਗੀਆਂ ਇਲੈਕਟ੍ਰਿਸਿਟੀ ਆਊਟੇਜ, ਪਰ ਬੜੀ ਜਲਦੀ ਹੀ ਉਹ ਵਾਪਸ ਔਨ ਹੋ ਗਈ ਸੀਗੀ। ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਨੇ ਐਮਰਜੈਂਸੀ ਅਲਰਟ ਲੋਕਾਂ ਨੂੰ ਫੇਰ ਇੱਕ ਵਾਰੀ ਭੇਜੇ ਹੈਗੇ ਆ ਵੀ ਤੁਹਾਡੇ ਏਰੀਏ ਦੇ ਵਿੱਚ ਬਿਜਲੀ ਜਾ ਸਕਦੀ ਹੈਗੀ ਆ। ਜੀ, ਸੋ ਇਸ ਟਾਈਮ ਕਰੰਟ ਡਿਮਾਂਡ ਜਿਹੜੀ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਰਵਿਸ ਆਪਰੇਟਰ ਆ ISO ਆ,
ਉਹਨਾਂ ਨੇ ਕਿਹਾ ਵੀ ਜਿਹੜੀ 49,559 ਮੈਗਾਵਾਟ ਦੀ ਇਸ ਟਾਈਮ ਕਰੰਟ ਡਿਮਾਂਡ ਆ, ਕੈਪੈਸਿਟੀ ਜਿਹੜੀ 56,000 ਮੈਗਾਵਾਟ ਦੀ ਹੈ। ਸੋ ਵਿੱਚ ਥੋੜਾ ਬਰੀਥਿੰਗ ਸਪੇਸ ਇਹਨਾਂ ਦੇ ਕੋਲ ਮੌਜੂਦ ਆ। ਆਲਦੋ ਅਲਰਟਸ ਜਿਹੜੇ ਫਲੈਕਸ ਅਲਰਟ, EEA ਵਾਚ, EEA 2 ਜਿਹੜੇ ਆ ਉੱਥੋਂ ਤੱਕ ਅੱਜ ਇਹਨਾਂ ਨੇ ਅਲਰਟ ਜਾਰੀ ਕੀਤੇ ਹੈਗੇ ਆ। EEA 3 ਅਲਰਟ ਜਦੋਂ ਜਾਰੀ ਹੁੰਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਰੋਲਿੰਗ ਬਲੈਕਆਊਟਸ ਦੀ ਨੌਬਤ ਜਿਹੜੀ ਉਹ ਆਉਂਦੀ ਹੈਗੀ ਆ। ਸੋ ਹਾਲ ਦੀ ਘੜੀ ਤਾਪਮਾਨ ਜ਼ਰੂਰ 110 112 ਡਿਗਰੀ ਤੱਕ ਗਏ ਨੇ ਅੱਜ, ਪਰ ਕੱਲ ਤੋਂ 3-4 ਡਿਗਰੀ ਜਿਹੜੀ ਉਹ ਕਈ ਥਾਵਾਂ ਦੇ ਉੱਤੇ ਘਟ ਰਹੇ, ਜਿਸ ਕਰਕੇ ਗ੍ਰਿਡ ਦੇ ਉੱਤੇ ਭਾਰ ਕਹਿ ਸਕਦੇ ਹਾਂ ਵੀ ਕੱਲ ਦੇ ਨਾਲੋਂ ਘੱਟ ਆ। ਪਰ ਇਹ 2 ਦਿਨ ਹੋਰ ਅਗਲੇ ਜਿਹੜੇ 110 ਡਿਗਰੀ ਦੇ ਇਰਦ ਗਿਰਦ ਤਾਪਮਾਨ ਜਿਹੜੇ ਉਹ ਰਹਿਣ ਦੇ ਆਸਾਰ ਹੈਗੇ ਨੇ, ਜਿਸ ਕਰਕੇ ਜਿਹੜੀ ਡਿਮਾਂਡ ਆ ਉਹ ਲਗਾਤਾਰ ਆ ਇਸ ਨੂੰ ਪੂਰੀਆਂ ਕਰਨ ਦੇ ਵਿੱਚ ਗ੍ਰਿਡ ਦੇ ਉੱਤੇ ਭਾਰ ਜਿਹੜਾ ਬਰਕਰਾਰ ਰਹੇਗਾ। ਜੀ, ਸੋ ਬਹੁਤ ਸਾਰੇ ਲੋਕਾਂ ਦਾ ਜਿਹੜਾ ਧੰਨਵਾਦ ਵੀ ਆ ਵੀ ਲੋਕ ਕੋਸ਼ਿਸ਼ ਕਰ ਰਹੇ ਆ ਜੋ ਬਿਜਲੀ ਨੂੰ ਘੱਟ ਵਰਤਿਆ ਜਾਵੇ ਤਾਂ ਕਿ ਬਲੈਕਆਊਟ ਨਾ ਹੋਵੇ। ਪਰ ਕਹਿੰਦੇ ਵੀ ਸੈਕਰਾਮੈਂਟੋ ਦੇ ਵਿੱਚ ਇੱਕ ਹਾਈ ਰਾਈਜ਼ ਆਫਿਸ ਬਿਲਡਿੰਗ ਦੇ ਵਿੱਚ ਸਾਰੀ ਰਾਤ ਲਾਈਟਾਂ ਔਨ ਰਹੀਆਂ, ਹਾਲਾਂਕਿ ਕੋਈ ਵੀ ਉੱਥੇ ਕੰਮ ਨਹੀਂ ਕਰਦਾ ਸੀ। ਸੋ ਦੇਖ ਲਓ। ਇਦਾਂ ਦੇ ਬੇਪਰਵਾਹ ਲੋਕ ਵੀ ਜਿਹੜੇ ਹੈਗੇ ਆ। ਯਾ ਤੇ ਅਗਲੀ ਖਬਰ ਵੱਲ ਚਲੀਏ, ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਜਿਹੜਾ ਉੱਥੇ ਦਾ ਇੱਕ ਬਹੁਤ ਵੱਡਾ ਹਸਪਤਾਲ ਆ, ਹਰਟ ਹਸਪੀਟਲ, ਉਹਨਾਂ ਨੇ 100 ਦੇ ਕਰੀਬ ਆਪਣੇ EMPLOYEES ਨੂੰ ਲੇ ਆਫ ਕਰ ਦਿੱਤਾ ਹੈਗਾ ਆ। ਉਹ ਕਹਿੰਦੇ ਵੀ ਅਸੀਂ ਆਪਣੇ ਪੇਸ਼ੈਂਟਸ ਨੂੰ ਬੈਟਰ ਜਿਹੜੀ ਸਰਵਿਸ ਦੇਣਾ ਚਾਹੁੰਦੇ ਆ ਤੇ ਅਸੀਂ ਫੋਕਸ ਕਰਨਾ ਚਾਹੁੰਦੇ ਆ ਸਪੈਸ਼ਲਾਈਜ਼ਡ ਸਰਵਿਸਿਜ਼ ਦੇ ਉੱਤੇ। ਇਸ ਕਰਕੇ 100 ਦੇ ਕਰੀਬ EMPLOYEES ਨੂੰ ਲੇ ਆਫ ਕੀਤਾ ਗਿਆ ਹੈਗਾ, ਜਿਨ੍ਹਾਂ ਦੇ ਵਿੱਚ ਡਾਕਟਰਸ ਵੀ ਹੈਗੇ ਆ, ਨਰਸਸ ਵੀ ਹੈਗੀਆਂ ਆ, ਹੋਰ ਫੂਡ ਵਾਲੇ ਏਰੀਏਜ਼ ਜੋ ਲੋਕ ਕੰਮ ਕਰਦੇ ਆ, ਮੇਨਟੇਨੈਂਸ ਏਰੀਏ ਦੇ ਵਿੱਚ ਵੀ ਜੋ ਲੋਕ ਕੰਮ ਕਰਦੇ ਉਹਨਾਂ ਨੂੰ ਵੀ ਲੇ ਆਫ ਕੀਤਾ ਗਿਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਡੇਰਾ ਕਾਊਂਟੀ ਦੇ ਵਿੱਚ ਇੱਕ ਨਵੀਂ ਅੱਗ ਇਸ ਟਾਈਮ ਲੱਗੀ ਆ, ਫੋਰਕ ਫਾਇਰ, ਜਿਸ ਦੇ ਚੱਲਦਿਆਂ ਮਡੇਰਾ ਕਾਊਂਟੀ ਦੇ ਜਿਹੜੇ ਸ਼ੈਰਿਫਸ ਆ ਉਹਨਾਂ ਦੇ ਆਫਿਸ ਦੇ ਦੁਆਰਾ ਵੈਕੂਏਸ਼ਨਸ ਆਰਡਰ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਲੰਮੇ ਚੌੜੇ ਨਾਮ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਰੋਡਸ ਦੇ ਨੂੰ ਜਿਹੜਾ ਉਹ ਬੰਦ ਕੀਤਾ ਕਹਿ ਸਕਦੇ ਆ, ਜਾਂ ਉੱਥੋਂ ਲੋਕਾਂ ਨੂੰ ਨਿਕਲਣ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਹ ਜਿਹੜੀ ਲੇਟੈਸਟ ਅੱਗ ਮਡੇਰਾ ਕਾਊਂਟੀ ਦੇ ਵਿੱਚ ਲੱਗੀ ਹੈਗੀ ਆ। ਸੋ ਜਿਹੜੇ ਜਿਨ੍ਹਾਂ ਨੂੰ ਵੈਕੂਏਟ ਕਰਨ ਦੇ ਲਈ ਆਖਿਆ ਗਿਆ ਆ, ਉਹ ਉਹਨਾਂ ਨੂੰ ਰਹਿਣ ਦੇ ਲਈ ਰੈੱਡ ਕਰਾਸ ਜਿਹੜੀ ਸੈਂਟਰਲ ਵੈਲੀ ਵਾਲੀ ਆ ਉਹਨਾਂ ਦੇ ਦੁਆਰਾ ਓਕਹਰਸਟ ਕਮਿਊਨਿਟੀ ਸੈਂਟਰ ਦੇ ਵਿੱਚ ਇਵੈਕੂਏਸ਼ਨ ਸ਼ੈਲਟਰ ਜਿਹੜਾ ਉਹ ਬਣਾਇਆ ਗਿਆ ਆ। ਤੇ ਜਿਹੜੇ ਵੀ ਕੋਈ ਫੋਰਕ ਫਾਇਰ ਦੇ ਕਰਕੇ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਉੱਥੇ ਰਹਿਣ ਦੇ ਲਈ ਥਾਂ ਤੇ ਮੀਲਸ ਤੇ ਪਾਣੀ ਤੇ ਹੋਰ ਜਿਹੜੇ ਰਿਸੋਰਸਿਸ ਆ ਉਹ ਦਿੱਤੇ ਜਾਣਗੇ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਆ। ਆਪਾਂ ਪਿਛਲੇ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਹਰ ਰੋਜ਼ 2-4 ਬੰਦੇ ਉੱਥੇ ਗੋਲੀਆਂ ਦੇ ਨਾਲ ਮਰੇ ਹੋਏ ਹੁੰਦੇ ਹੈਗੇ ਆ। ਸੋ ਇਸ ਸਾਰਾ ਕੁਝ ਨੂੰ ਦੇਖਦੇ ਹੋਏ ਸਿਟੀ ਆਫ ਫ੍ਰਿਜ਼ਨੋ ਨੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰਸ ਉਹ ਲਾਈਟਾਂ ਤੇ ਲਾਤੇ ਆ। ਸੋ ਜਿਹੜੇ ALPR ਜਦੋਂ ਤੁਸੀਂ ਉੱਥੋਂ ਜਾਓਗੇ ਤੇ ਤੁਹਾਡੀ ਜਿਹੜੀ ਲਾਇਸੈਂਸ ਪਲੇਟ ਆ ਕਾਰ ਦੀ, ਉਹ ਆਟੋਮੈਟਿਕਲੀ ਰੀਡ ਕਰਕੇ ਜੋ ਪੁਲਿਸ ਨੇ ਡਾਟਾ ਇੰਟਰ ਕੀਤਾ ਆ ਵੀ ਹੋ ਸਕਦਾ ਇਹ ਕਾਰ ਚੋਰੀ ਹੋਈ ਹੋਵੇ ਜਾਂ ਇਹ ਉਸ ਬੰਦੇ ਦੇ ਕੋਲ ਹੋ ਸਕਦੀ ਆ ਜਿਹੜਾ ਕੋਈ ਗੈਂਗ ਨਾਲ ਰਿਲੇਟਡ ਆ, ਜਾਂ ਜਿਸ ਕਿਸੇ ਨੇ ਕ੍ਰਾਈਮ ਕੀਤਾ ਆ ਜਾਂ ਕੋਈ ਕ੍ਰਾਈਮ ਕਰਕੇ ਭੱਜ ਰਿਹਾ ਆ, ਨੰਬਰ ਆ ਜਾਂਦਾ। ਸੋ ਬਹੁਤ ਜਲਦੀ ਉਹਦੇ ਨਾਲ ਫੜਿਆ ਜਾ ਸਕਦਾ ਆ। ਕਹਿੰਦੇ ਵੀ ਇਹਦੇ ਨਾਲ ਕਾਫੀ ਜ਼ਿਆਦਾ ਚੋਰੀ ਹੋਈਆਂ ਕਾਰਾਂ ਦੀਆਂ ਸਸਪੈਕਟਸ ਨੂੰ ਲੱਭਣ ਦੇ ਲਈ, ਵਿਟਨੈਸਸ, ਵਿਕਟਮਸ ਨੂੰ ਸਾਰਿਆਂ ਨੂੰ ਲੱਭਣ ਦੇ ਲਈ ਇਹ ਕੈਮਰੇ ਬਹੁਤ ਵਧੀਆ ਕੰਮ ਕਰਨਗੇ। ਪਰ ਅਨਫੋਰਚੂਨੇਟਲੀ ਕੈਲੀਫੋਰਨੀਆ ਦਾ ਇਹ ਜਿਹੜਾ ਇਹ ਸਿਸਟਮ ਹੈਗਾ ਇਹਦੇ ਵਿੱਚ ਕਹਿੰਦੇ ਫਲਾਜ਼ ਬਹੁਤ ਸਾਰੇ ਹੈਗੇ ਆ। ਆਡੀਟਰ ਆਫ ਦਾ ਸਟੇਟ ਆਫ ਕੈਲੀਫੋਰਨੀਆ ਨੇ ਡਾਇਰੈਕਟ ਕੀਤਾ ਸੀ ਜੁਆਇੰਟ ਲੈਜਿਸਲੇਟਿਵ ਆਡਿਟ ਕਮੇਟੀ ਨੂੰ ਵੀ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਇੰਪਰੂਵਮੈਂਟ ਲਿਆਉਣੀ ਚਾਹੀਦੀ ਆ। ਪਲੱਸ ਇਹਦੇ ਵਿੱਚ ਬੈਟਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਇੰਡੀਵਿਜੂਅਲ ਪ੍ਰਾਈਵੇਸੀ ਦੇ ਲਈ ਵੀ, ਡਾਟਾ ਸਿਕਿਉਰਿਟੀ ਦੇ ਲਈ ਵੀ, ਤੇ ਹੋਰ ਕਈ ਚੀਜ਼ਾਂ ਦੇ ਲਈ ਵੀ। ਕੁਛ ਏਜੰਸੀਜ਼ ਜਿਹੜੀਆਂ ਆ ਉਹ ਇਸ ਨੂੰ ਇੰਪਰੂਵ ਵੀ ਕਰ ਰਹੀਆਂ ਹੈਗੀਆਂ। 4 ਏਜੰਸੀਆਂ ਦੇ ਆਡਿਟ ਹੋਈਆਂ ਸੀਗੀਆਂ, ਲਾਸ ਐਂਜਲਸ, ਸੈਕਰਾਮੈਂਟੋ, ਮਰੀਨ ਤੇ ਫ੍ਰਿਜ਼ਨੋ। ALPR ਡਾਟਾਬੇਸ ਸਿਰਫ
ਲਾ ਇਨਫੋਰਸਮੈਂਟ ਏਜੰਸੀਜ਼ ਹੀ ਐਕਸੈਸ ਕਰ ਸਕਦੀਆਂ ਆ, ਤੇ ਇਸ ਨੂੰ ਪ੍ਰਾਈਵੇਟ ਸੈਕਟਰ ਦੀਆਂ ਜੋ ਕੰਪਨੀ ਆ ਜਾਂ ਪਬਲਿਕ ਦੀ ਉਹਦੇ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ। ਜੀ ਜੀ ਬਿਲਕੁਲ ਕਹਿ ਇਦਾਂ ਦਿੰਦੇ ਆ, ਬਾਅਦ ਦੇ ਵਿੱਚ ਫਿਰ ਹਰਜੋਤ ਸਿੰਘ ਜੀ ਰਿਪੋਰਟਾਂ ਆ ਜਾਂਦੀਆਂ ਵੀ ਆ ਅਸਲ ਦੇ ਵਿੱਚ ਇਹਨਾਂ ਨੇ ਲਾ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਤੇ ਹੋਰ ਚੀਜ਼ਾਂ ਦੇ ਵਿੱਚ ਕਈ ਕੁਛ ਜਿਹੜਾ ਬਾਅਦ ਚ ਡਾਟਾ ਆ ਇਮੀਗ੍ਰੇਸ਼ਨ ਵਾਲਿਆਂ ਨਾਲ ਤੇ ਕਈਆਂ ਨਾਲ ਜਿਹੜਾ ਉਹ ਸ਼ੇਅਰ ਕੀਤਾ ਹੁੰਦਾ ਆ। ਅੱਜ ਇੱਕ ਜੱਜ ਨੇ ਈਲਨ ਮਸਕ ਦੀ ਉਸ ਦਰਖਾਸਤ ਨੂੰ ਰਿਜੈਕਟ ਕਰ ਦਿੱਤਾ, ਜਿਸ ਦੇ ਵਿੱਚ ਈਲਨ ਮਸਕ ਇਹ ਮੰਗ ਕਰ ਰਿਹਾ ਸੀ ਵੀ ਜਿਹੜਾ ਟਵਿੱਟਰ ਦੇ ਨਾਲ ਜਿਹੜਾ ਟ੍ਰਾਇਲ 17 ਅਕਤੂਬਰ ਤੋਂ ਸ਼ੁਰੂ ਹੋਣਾ ਆ ਉਸ ਨੂੰ ਅੱਗੇ ਪਾਇਆ ਜਾਵੇ। ਜੱਜ ਨੇ ਇਸ ਟ੍ਰਾਇਲ ਨੂੰ ਅੱਗੇ ਪਾਉਣ ਤੋਂ ਨਾ ਕਰ ਦਿੱਤੀ ਆ। ਇਸ ਖਬਰ ਦੇ ਸੁਣਦਿਆਂ ਹੀ ਜਿਹੜੇ ਟਵਿੱਟਰ ਦੇ ਜਿਹੜੇ ਸਟਾਕ ਆ ਉਹਨਾਂ ਦੇ ਵਿੱਚ 4% ਤੋਂ ਵੱਧ ਵਾਧਾ ਹੋ ਗਿਆ। ਡੈਲਾਵੇਅਰ ਦੇ ਇਸ ਜੱਜ ਨੇ ਬਿਲੀਅਨੇਅਰ ਈਲਨ ਮਸਕ ਦੀ ਇਸ ਰਿਕੁਐਸਟ ਨੂੰ ਅੱਜ ਰੱਦ ਕਰ ਦਿੱਤਾ ਸੀਗਾ। ਸੋ ਮਸਕ ਨੇ ਇਹ ਰਿਕੁਐਸਟ ਇਸ ਲਈ ਮੰਗੀ ਸੀਗੀ, ਬੀਤੇ ਮਹੀਨੇ ਦੇ ਵਿੱਚ ਟਵਿੱਟਰ ਦੇ ਇੱਕ ਵਿਸਲ ਬਲੋਵਰ ਨੇ ਦਾਅਵਾ ਕੀਤਾ ਸੀਗਾ ਵੀ ਕੰਪਨੀ ਦੇ ਦੁਆਰਾ ਝੂਠ ਬੋਲਿਆ ਜਾ ਰਿਹਾ ਆ ਆਪਣੀਆਂ ਸਿਕਿਉਰਿਟੀ ਕੈਪੇਬਿਲਿਟੀਜ਼ ਤੇ ਖਾਸ ਕਰਕੇ ਜਿਹੜੇ ਸਪੈਮ ਤੇ ਬੌਟ ਅਕਾਊਂਟਸ ਆ ਉਸ ਨੂੰ ਜਿਹੜਾ ਉਹ ਲੈ ਕੇ ਮਸਕ ਨੇ ਟਵਿੱਟਰ ਨੂੰ $53.20 ਪਰ ਸ਼ੇਅਰ ਦੇ ਹਿਸਾਬ ਦੇ ਨਾਲ ਖਰੀਦਣ ਦੀ ਆਫਰ ਜਿਹੜੀ ਉਹ ਰੱਖੀ ਸੀ, ਜਿਸ ਨੂੰ ਟਵਿੱਟਰ ਨੇ ਮਨਜ਼ੂਰ ਕਰ ਲਿਆ ਸੀਗਾ। ਪਰ ਬਾਅਦ ਦੇ ਵਿੱਚ ਈਲਨ ਮਸਕ ਨੇ ਆਪਣੇ ਹੱਥ ਇਸ ਡੀਲ ਦੇ ਵਿੱਚੋਂ ਪਿੱਛੇ ਖਿੱਚ ਲਏ ਸੀਗੇ ਤੇ ਹੁਣ ਟਵਿੱਟਰ ਜਿਹੜਾ ਕਹਿੰਦਾ ਵੀ ਜਿਹੜੀ ਕੈਂਸਲੇਸ਼ਨ ਫੀਸ ਆ ਉਹ ਉਸ ਨੂੰ ਭਰੀ ਜਾਵੇ ਤੇ ਮਸਕ ਜਿਹੜਾ ਆ ਉਹ $1 ਬਿਲੀਅਨ ਦਾ ਜਿਹੜਾ ਫਾਈਨ ਪੈਣਾ ਆ ਪਰਚੇਜ਼ ਨੂੰ ਕੈਂਸਲ ਕਰਨ ਦੇ ਲਈ ਉਸ ਨੂੰ ਬਚਾਉਣ ਦੀ ਫਿਰਾਕ ਦੇ ਵਿੱਚ ਆ। ਜੀ ਅਗਲੀ ਖਬਰ ਚਲੀਏ ਤੇ ਕਹਿੰਦੇ ਵੀ ਇੱਕ ਡਿਪਟੀ ਸ਼ੈਰਿਫ ਸਟਾਕਟਨ ਦਾ ਜੋ ਆ ਉਸਨੇ ਆਪਣੇ ਆਪ ਨੂੰ ਟਰਨ ਇਨ ਕਰ ਦਿੱਤਾ ਆ ਜਦੋਂ ਉਸਨੇ ਦੋ ਜਾਣਿਆਂ ਨੂੰ, ਇੱਕ ਹਸਬੈਂਡ ਤੇ ਇੱਕ ਵਾਈਫ ਨੂੰ ਡਬਲਿਨ ਜਿਹੜਾ ਸ਼ਹਿਰ ਆ ਕੈਲੀਫੋਰਨੀਆ ਦਾ, ਉੱਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਉਸਨੇ ਪੁਲਿਸ ਨੂੰ ਕੰਟੈਕਟ ਕੀਤਾ ਵੀ ਮੈਂ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹਨਾ ਹੈਗਾ। ਡੈਬਨ ਵਿਲੀਅਮਸ ਜੂਨੀਅਰ ਡਿਪਟੀ ਹੈਗਾ ਆਲਾਮੀਡਾ ਕਾਉਂਟੀ ਸ਼ੈਰਿਫ ਆਫਿਸ ਦੇ ਨਾਲ, ਉਸਨੇ ਡਬਲਨ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੀਬੀ ਤੇ ਇੱਕ ਹੋਰ ਮੈਨ ਜੋ ਬੰਦਾ ਸੀ ਉਹ ਦੋਨਾਂ ਦੇ ਗੋਲੀਆਂ ਮਾਰ ਕੇ ਉੱਥੋਂ ਭੱਜ ਗਿਆ ਤੇ ਉਸ ਤੋਂ ਬਾਅਦ 160 ਮੀਲ ਦੂਰ ਇੱਕ ਜੋ ਏਰੀਆ ਹੈਗਾ ਬੜਾ ਰਿਮੋਟ ਏਰੀਆ ਉੱਥੇ ਜਾ ਕੇ ਕਾਲ ਕੀਤੀ ਵੀ ਮੈਂ ਇੱਥੇ ਹੈਗਾ ਤੇ ਤੁਸੀਂ ਮੈਨੂੰ ਜਿਹੜਾ ਆ ਅਰੈਸਟ ਕਰ ਸਕਦੇ ਹੈਗੇ ਆ। ਪੁਲਿਸ ਨੂੰ ਜਦੋਂ ਡਬਲਿਨ ਦੇ ਵਿੱਚ ਜੋ ਈਸਟ ਵੇ ਦੇ ਵਿੱਚ ਕਾਲ ਕੀਤਾ ਗਿਆ ਤੇ 12:45 ਦੇ ਕਰੀਬ ਤੇ ਉਸ ਟਾਈਮ ਦੇ ਉੱਤੇ ਪਤਾ ਚੱਲਿਆ ਵੀ ਦੋ ਜਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ। ਇੱਕ ਵਿਕਟਮ ਜੋ ਸੀ ਉਹ 42 ਸਾਲਾਂ ਦੀ ਬੀਬੀ ਸੀ, 58 ਸਾਲਾਂ ਦਾ ਇੱਕ ਬੰਦਾ ਸੀਗਾ ਤੇ ਇਹ ਵੀ ਪਤਾ ਚੱਲਿਆ ਜੋ ਇਹ ਡਿਪਟੀ ਸ਼ੈਰਿਫ ਸੀ ਇਹ ਉਸ ਦੋਨਾਂ ਜਾਣਿਆਂ ਨੂੰ ਜਾਣਦਾ ਸੀ। ਸੋ ਕਹਿੰਦੇ ਆ ਵੀ ਹੋ ਸਕਦਾ ਵੀ ਮੈਂਟਲ ਹੈਲਥ ਦਾ ਇਸ਼ੂ ਵੀ ਹੋਵੇ, ਪਰ ਹੁਣ ਇਹ ਨਹੀਂ ਪਤਾ ਚੱਲ ਰਿਹਾ ਵੀ ਇਹ ਜੋ ਡਿਪਟੀ ਆ ਇਸ ਨੂੰ ਹਾਇਰ ਕਿਸ ਤਰ੍ਹਾਂ ਕੀਤਾ ਗਿਆ ਜੇ ਉਹਦੀ ਜਿਹੜੀ ਆ ਮੈਂਟਲ ਹੈਲਥ ਸਹੀ ਨਹੀਂ ਸੀ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਐਮਾਜ਼ੋਨ ਦੇ CEO ਐਂਡੀ ਜੈਸੀ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਦਾ ਕੋਈ ਪਲਾਨ ਨਹੀਂ ਆ ਵੀ ਜਿਹੜੇ ਕੰਮ ਇਹ ਘਰੋਂ ਵਰਕ ਫਰੋਮ ਹੋਮ ਕਰ ਰਹੇ ਆ ਵੀ ਉਹਨਾਂ ਨੂੰ ਆਫਿਸ ਦੇ ਵਿੱਚ ਧੱਕੇ ਦੇ ਨਾਲ ਮੁੜ ਜਿਹੜਾ ਆ ਉਹ ਬੁਲਾਇਆ ਜਾਵੇ। ਇਸ ਮੌਕੇ ਵੱਡੀਆਂ ਕੰਪਨੀਆਂ ਦਾ ਜ਼ੋਰ ਲੱਗਾ ਪਿਆ ਆ ਵੀ ਉਹੀ ਕੰਮ ਜਿਹੜੇ EMPLOYE ਘਰੋਂ ਬੈਠ ਕੇ ਕਰ ਰਹੇ ਆ ਵੀ ਉਹਨਾਂ ਨੂੰ ਵਾਪਸ ਆਫਿਸ ਦੇ ਵਿੱਚ ਸੱਦਿਆ ਜਾਵੇ। ਆਪਣੀਆਂ ਰੀਅਲ ਅਸਟੇਟ ਇਨਵੈਸਟਮੈਂਟਸ ਕਹਿ ਲਓ ਜਾਂ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਕਹਿ ਲਓ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੱਡੀਆਂ ਕੰਪਨੀਆਂ ਨੇ ਕਾਮਿਆਂ ਨੂੰ ਵਾਪਸ ਕੰਮ ਦੇ ਉੱਤੇ ਬੁਲਾਉਣ ਦੇ ਉੱਤੇ ਤਰਜੀਹ ਜਿਹੜੀ ਉਹ ਦਿੱਤੀ ਆ। ਪਰ ਹੁਣ ਐਮਾਜ਼ੋਨ ਦੇ CEO ਦੇ ਇਸ ਤਰੀਕੇ ਦੇ ਨਾਲ ਜਿਹੜਾ ਬਿਆਨ ਆਉਣ ਦੇ ਨਾਲ ਇੱਕ ਸਪਲਿਟ ਆਪਾਂ ਨੂੰ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲੂਗਾ, ਖਾਸ ਕਰਕੇ ਜਿਹੜੀ ਆ ਟੈਕ ਇੰਡਸਟਰੀ ਨੂੰ। ਐਮਾਜ਼ੋਨ ਦੇ CEO ਨੇ ਕਿਹਾ ਵੀ ਅਸੀਂ ਇਸ ਚੀਜ਼ ਦੇ ਲਈ ਖੁਸ਼ ਹਾਂ ਵੀ ਰਿਮੋਟ ਤੇ ਹਾਈਬ੍ਰਿਡ ਵਰਕ ਦੋਨੋਂ ਹੀ ਕੰਮ ਜਿਹੜੇ ਮਿਲਾ ਕੇ ਜਿਹੜਾ ਆ ਉਹ ਚੱਲਿਆ ਜਾਵੇ, ਵੀ ਕੁਛ ਜਿਹੜੇ ਆ ਕੇ ਕੰਮ ਤੇ ਕੁਛ ਜਾਣੇ ਘਰੋਂ, ਇਹ ਚੀਜ਼ ਜਿਹੜੀ ਹੋਵੇ। ਸੋ ਕਹਿੰਦੇ ਵੀ ਇੰਡੀਵਿਜੂਅਲ ਮੈਨੇਜਰਸ ਦੇ ਉੱਤੇ, ਟੀਮ ਦੇ ਮੈਨੇਜਰਸ ਦੇ ਉੱਤੇ ਜਿਹੜਾ ਉਹ ਛੱਡਿਆ ਜਾਊਗਾ ਵੀ ਉਹਨਾਂ ਦੇ ਟੀਮ ਮੈਂਬਰਸ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਫਿਜ਼ੀਕਲੀ ਆਫਿਸ 'ਚ ਆ ਕੇ ਜਾਂ ਰਿਮੋਟਲੀ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਆ ਜਿੱਥੇ ਕਿ
ਸ਼ੈਰਿਫ ਡਿਪਟੀਜ਼ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਸ ਦੇ ਕੋਲ 5 ਪਾਈਪ ਬੰਬ ਸੀ, ਇੱਕ ਗਨ ਵੀ ਸੀਗੀ। ਕਹਿੰਦੇ ਵੀ ਜਦੋਂ ਇਸ ਨੂੰ ਪੁੱਲ ਕੀਤਾ ਗਿਆ, 61 ਸਾਲਾਂ ਦਾ ਜੈਫਰੀ ਡਿਕਰਸਨ ਇਸ ਨੂੰ ਫਰੈਂਕਲਿਨ ਰੋਡ ਤੇ ਵਾਲਟਨ ਰੋਡ ਦੇ ਕਾਰਨਰ ਦੇ ਉੱਤੇ ਪੁੱਲ ਕੀਤਾ ਗਿਆ ਸੀ। ਤੇ ਉਸਦੇ ਕੋਲ ਕਹਿੰਦੇ ਵੀ ਕਾਰ ਦੇ ਵਿੱਚ ਪੈਪਰ ਸਪਰੇ ਪਈ ਸੀ। ਤੇ ਜਦੋਂ ਉਸਦਾ ਰੈਕਡ ਚੈੱਕ ਕੀਤਾ, ਜਦੋਂ ਪੁਲਿਸ ਵਾਲੇ ਰਾਈਟ ਵੇ, ਤੁਹਾਨੂੰ ਪਤਾ ਹੀ ਆ ਵੀ ਜਦੋਂ ਪਲੇਟ ਤੋਂ ਜਾਂ ਲਾਇਸੈਂਸ ਤੋਂ ਪੁੱਲ ਕਰ ਲੈਂਦੇ, ਉਹਨੇ ਦੇਖਿਆ ਵੀ ਇਹ ਤਾਂ ਆਲਰੇਡੀ ਇਹਦੇ ਤੇ ਫੈਲਨੀ ਹੈਗੀ ਆ। ਸੋ ਫੈਲਨੀ ਵਾਲਾ ਬੰਦਾ ਪੈਪਰ ਸਪਰੇ ਨਹੀਂ ਰੱਖ ਸਕਦਾ। ਉਸ ਤੋਂ ਬਾਅਦ ਉਹਨਾਂ ਨੇ ਗੱਡੀ ਦੀ ਜੋ ਇਨਸਪੈਕਸ਼ਨ ਕੀਤੀ, ਚੈੱਕ ਕੀਤਾ, ਤੇ ਉਹਦੇ ਵਿੱਚੋਂ 5 ਪਾਈਪ ਬੰਬ, ਇੱਕ ਬਲੈਕ ਪਾਊਡਰ ਹੈਂਡਗਨ ਤੇ ਹੋਰ ਵੀ ਕਈ ਕੰਪੋਨੈਂਟਸ ਨਿਕਲੇ। ਸੋ ਸ਼ੈਰਿਫ ਡਿਪਟੀਜ਼ ਨੇ ਬਿਊਟ ਕਾਉਂਟੀ ਦਾ ਬੰਬ ਸਕਾਡ ਵੀ ਜੋ ਬੁਲਾਇਆ, ਬਾਅਦ ਦੇ ਵਿੱਚ ਇਸ ਨੂੰ ਸਟਰ ਕਾਉਂਟੀ ਜੇਲ੍ਹ ਦੇ ਵਿੱਚ ਕਈ ਚਾਰजेस ਲਾ ਕੇ ਇਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਤੇ $5 ਲੱਖ ਦੀ ਜਿਹੜੀ ਬੇਲ ਆ ਇਹਦੀ ਰੱਖੀ ਗਈ ਆ। ਇਹ ਵੀ ਉੱਥੋਂ ਛੁੱਟ ਸਕਦਾ $5 ਲੱਖ ਦੀ ਬੇਲ ਭਰ ਕੇ। ਜੀ ਓਥ ਕੀਪਰਸ ਇੱਕ ਫਾਰ ਰਾਈਟ ਗਰੁੱਪ ਹੈਗਾ ਆ। ਹੁਣ ਜਿਹੜੇ ਉਹਨਾਂ ਦੇ ਕੁਝ ਮੈਂਬਰਸ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਕੀਤੀ ਗਈ ਆ। ਇਸ ਫਾਰ ਰਾਈਟ ਗਰੁੱਪ ਦੇ ਵਿੱਚ ਇਹ ਦੇਖਿਆ ਗਿਆ ਵੀ ਸੈਂਕੜੇ ਹੀ ਜਿਹੜੇ ਯੂਐਸ ਦੇ ਜਿਹੜੇ ਪਬਲਿਕ ਅਫੀਸ਼ੀਅਲ, ਪੁਲਿਸ ਦੇ ਆਫੀਸਰ ਤੇ ਜਿਹੜੇ ਕੁਝ ਫੌਜੀ, ਉਹਨਾਂ ਦੇ ਨਾਮ ਵੀ ਇਹ ਫਾਰ ਰਾਈਟ ਓਥ ਕੀਪਰ ਮਲੀਸ਼ੀਆ ਗਰੁੱਪ ਦੇ ਨਾਲ ਜਿਹੜੇ ਹੋਏ ਆ। ਇੱਕ ਐਂਟੀ ਐਕਸਟ੍ਰੀਮਿਜ਼ਮ ਆਰਗੇਨਾਈਜੇਸ਼ਨ, ਐਂਟੀ ਡੈਫੇਮੇਸ਼ਨ ਲੀਗ ਸੈਂਟਰ, ਉਹਨਾਂ ਦੇ ਦੁਆਰਾ ਜਿਹੜੀ ਇੱਕ ਰਿਪੋਰਟ ਆ ਉਹ ਪੇਸ਼ ਕੀਤੀ ਗਈ ਆ। ਸੋ ਮੈਂਬਰਸ਼ਿਪ ਲਿਸਟ ਜਿਹੜੀ ਉਹ ਲੀਕ ਹੋਈ ਆ ਤੇ ਹੁਣ ਨਵੇਂ ਤਰ੍ਹਾਂ ਦੇ ਜਿਹੜੇ ਸਵਾਲਾਂ ਨੂੰ ਜਨਮ ਇਸ ਨੇ ਦਿੱਤਾ ਆ ਵੀ ਪੁਲਿਸ ਤੇ ਪੋਲੀਟੀਸ਼ੀਅਨ ਵੀ ਇਸ ਫਾਰ ਰਾਈਟ ਗਰੁੱਪ ਦੇ ਮੈਂਬਰ ਦੱਸੇ ਜਾਂਦੇ ਨੇ। ਜੀ, ਅਗਲੀ ਖਬਰ ਬੇ ਏਰੀਆ ਸੈਨ ਲਿਆਂਡਰੋ ਤੋਂ ਆ ਰਹੀ ਆ, ਜਿੱਥੇ ਕਿ ਸੈਨ ਲਿਆਂਡਰੋ ਦਾ ਕਾਈਜ਼ਰ ਹਸਪੀਟਲ ਆ, ਉੱਥੇ ਸ਼ੂਟਿੰਗ ਹੋਈ ਹੈਗੀ ਆ। ਉੱਥੇ ਦਾ ਇੱਕ ਸਿਕਿਉਰਿਟੀ ਗਾਰਡ ਪੈਸੇ ਲੈ ਕੇ ਬਾਹਰ ਜੋ ਆਰਮਡ ਵਹੀਕਲ ਆ ਉੱਥੇ ਲੈ ਕੇ ਜਾ ਰਿਹਾ ਸੀ ਤੇ ਜਦੋਂ ਉਸਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਜੋ ਸਿਕਿਉਰਿਟੀ ਗਾਰਡ ਸੀ ਇਹਦੇ ਕੋਲ ਕਿਸੇ ਤਰ੍ਹਾਂ ਦੀ ਗਨ ਨਹੀਂ ਸੀ, ਬਿਨਾਂ ਇਹ ਗਨ ਤੋਂ ਸੀ। ਸੋ ਕਹਿੰਦੇ ਭਈ ਪੁਲਿਸ ਵਾਲੇ ਇਹ ਕਹਿ ਰਹੇ ਆ, ਜੋ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਕਮਾਂਡਰ ਆ ਸੈਨ ਲਿਆਂਡਰੋ ਪੁਲਿਸ ਦੇ, ਲੈਫਟੀਨੈਂਟ ਮੈਥਿਊ ਵਰਾਸ, ਕਹਿੰਦੇ ਵੀ ਰੋਬਰੀ ਗੋਨ ਬੈਡ ਕਹਿ ਸਕਦੇ ਆ ਵੀ ਰੋਬ ਕਰਨਾ ਸੀ ਉਸ ਨੂੰ, ਪਰ ਉਹਦੇ ਵਿੱਚ ਜਿਹੜੀ ਆ ਗੋਲੀ ਚੱਲ ਗਈ ਤੇ ਉਸ ਦੇ ਸਿਕਿਉਰਿਟੀ ਗਾਰਡ ਦੇ ਗੋਲੀ ਲੱਗ ਗਈ। ਸੋ ਲੱਕਲੀ ਹਜੇ ਉਹ ਸਰਵਾਈਵ ਕਰ ਗਿਆ। ਜੀ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਅੱਜ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਸਟਾਕਸ ਦੀ ਜਿਹੜੀ ਗੱਲ ਕਰਦੇ ਜਾਈਏ, ਉਸ ਤੋਂ ਪਹਿਲਾਂ ਦੱਸ ਜਾਈਏ ਐਪਲ ਨੇ ਅੱਜ ਆਈਫੋਨ 14 ਤੇ ਨਵੀਂ ਜਿਹੜੀ ਐਪਲ ਵਾਚ ਆ ਉਸ ਨੂੰ ਲਾਂਚ ਕੀਤਾ ਹੈ ਤੇ ਫ੍ਰੀ ਸੈਟੇਲਾਈਟ ਕਨੈਕਸ਼ਨ 2 ਸਾਲਾਂ ਦੇ ਲਈ ਉਸ ਨੂੰ ਵੀ ਅੱਜ ਇਹਨਾਂ ਨੇ ਅਨਵੇਲ ਕੀਤਾ ਹੈ, ਘੁੰਡ ਚੁਕਾਈ ਜਿਹੜੀ ਉਸਦੀ ਕੀਤੀ ਆ। ਉਸ ਤੋਂ ਬਾਅਦ ਦੇ ਵਿੱਚ ਇਹ ਉਹਨਾਂ ਨੇ ਦੱਸਿਆ ਵੀ ਆਈਫੋਨ ਦੇ ਪ੍ਰਾਈਸਿਸ ਪਿਛਲੇ ਜਿਹੜੇ ਆਈਫੋਨ 13 ਦੇ ਪ੍ਰਾਈਸਿਸ ਦੇ ਬਰਾਬਰ ਜਿਹੜੇ ਉਹ ਰਹਿਣਗੇ। ਕਹਿੰਦੇ ਵੀ ਪੁਰਾਣੇ ਫੋਨ ਤੇ ਇਹਨਾਂ ਦੇ ਨਵੇਂ ਫੋਨਸ ਦੇ ਵਿੱਚ ਕੋਈ ਬਹੁਤਾ ਅੰਤਰ ਇਸ ਵਾਰ ਨਹੀਂ ਹੈਗਾ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ, ਪਰ ਆਪਾਂ ਨੂੰ ਪਤਾ ਆ ਵੀ ਇਸ ਫੋਨ ਨੂੰ ਲੈਣ ਦੇ ਲਈ ਕਤਾਰਾਂ ਪਹਿਲਾਂ ਇੱਕ ਟਾਈਮ ਦੇ ਉੱਤੇ ਲੰਮੀਆਂ ਕਈ ਦਿਨਾਂ ਦੇ ਲਈ ਲੋਕ ਕੈਂਪਿੰਗ ਕਰਦੇ ਹੁੰਦੇ ਸੀ। ਹੁਣ ਓਨਾ ਕਰੇਜ਼ ਤਾਂ ਜਿਹੜਾ ਉਹ ਨਹੀਂ ਰਿਹਾ, ਪਰ ਫਿਰ ਵੀ ਲੋਕ ਨਵੇਂ ਫੋਨ ਨੂੰ ਐਪਲ ਜਿਹੜਾ ਕਿ ਹਰ ਵਾਰੇ ਇਸ ਇੱਕ ਮਹੀਨੇ ਦੇ ਵਿੱਚ ਲਾਂਚ ਕਰਦਾ ਹੁੰਦਾ ਆ, ਉਸ ਦੇ ਲਈ ਲੋਕ ਇੰਤਜ਼ਾਰ ਜਿਹੜਾ ਉਹਨਾਂ ਦਾ ਰਹਿੰਦਾ ਹੈਗਾ ਆ। ਤੇ ਸਟਾਕ ਮਾਰਕੀਟ ਦੀ ਉੱਦਾਂ ਜੇ ਗੱਲ ਕਰਦੇ ਜਾਈਏ, ਅੱਜ ਕਈ ਦਿਨਾਂ ਬਾਅਦ ਸਟਾਕ ਮਾਰਕੀਟ ਦੇ ਵਿੱਚ ਚੰਗੇ ਨੰਬਰਸ ਦੇਖਣ ਨੂੰ ਮਿਲੇ ਆ। 400 ਤੇ 36 ਪੁਆਇੰਟ ਦਾ ਇਜ਼ਾਫਾ ਹੋਇਆ। ਡਾਓ ਜੋਨਸ ਦੇ ਵਿੱਚ 31,581 ਤੇ ਬੰਦ ਹੋਈ। S&P ਦੇ ਵਿੱਚ ਵੀ 72 ਪੁਆਇੰਟ ਵੱਧ ਕੇ 3980 ਤੇ, ਨੈਸਡੈਕ 247 ਪੁਆਇੰਟ ਵੱਧ ਕੇ 11,792 ਤੇ ਬੰਦ ਹੋਈ। ਸੋਨੇ ਦਾ ਭਾਅ $1727 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀ ਆ, ਪਰ ਅਜੇ ਵੀ ਜਿਹੜੇ ਤੇਲ ਦੀਆਂ ਕੀਮਤਾਂ ਘਟ ਰਹੀਆਂ, ਪਰ ਜਿੰਨਾ ਬੈਰਲ ਦਾ ਪ੍ਰਾਈਸ ਘਟਿਆ ਹੈ ਉਸ ਹਿਸਾਬ ਦੇ ਨਾਲ ਅਜੇ ਵੀ ਗੈਸ ਸਟੇਸ਼ਨਾਂ ਦੇ ਉੱਤੇ ਪ੍ਰਾਈਸ ਘਟ ਜਿਹੜੀ ਉਨੀ ਨਜ਼ਰ ਨਹੀਂ ਆ ਰਹੀ। US ਦੇ ਵਿੱਚ 10 ਈਅਰ ਟ੍ਰੈਜਰੀ ਬੌਂਡ ਦੀ ਜਿਹੜੀ ਪ੍ਰਾਈਸ ਆ 3.26% ਰਹੀ ਆ। ਕ੍ਰਿਪਟੋ ਕਰੰਸੀ 19,310 ਬਿਟਕੋਇਨ ਤੇ ਇਥੀਰੀਅਮ $1627 ਦੇ ਬਰਾਬਰ ਚੱਲ ਰਿਹਾ ਆ। ਜੀ,
ਜਿਹੜਾ ਆਇਲ ਆ ਉਹਦੀ ਬੈਰਲ ਦੀ ਕੀਮਤ $90 ਤੇ ਆ ਗਈ ਹੈਗੀ ਆ। ਇਹ ਉਹ ਸੇਮ ਰਿਸੈਸ਼ਨ ਜਦੋਂ ਰੌਲਾ ਪੈ ਰਿਹਾ ਸੀ, ਜਦੋਂ ਰਿਸੈਸ਼ਨ ਦਾ ਰੌਲਾ ਪੈ ਰਿਹਾ ਉਸ ਟਾਈਮ ਦੇ ਉੱਤੇ ਹੁਣ ਖਬਰ ਆ ਰਹੀ ਆ ਭਈ ਬੈਰਲ ਦੀ ਕੀਮਤ $90 ਹੋ ਗਈ ਹੈਗੀ ਆ। ਸੋ ਕਾਫੀ ਘੱਟ ਆ, ਪਰ ਗੈਸ ਸਟੇਸ਼ਨਾਂ ਤੇ ਇੰਨੀ ਪ੍ਰਾਈਸ ਹਜੇ ਨਹੀਂ ਘੱਟ ਹੋਈ ਹੈਗੀ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 66 ਪੈਸੇ ਦੇ ਬਰਾਬਰ ਰਹੀ ਹੈ। ਹਰਜੋਤ ਸਿੰਘ ਜੀ, ਖਬਰਾਂ ਕਰਦੇ ਕਰਦੇ ਜਿਹੜੀ ਬ੍ਰੇਕਿੰਗ ਨਿਊਜ਼ ਆਪਾਂ ਕੀਤੀ ਸੀ ਉਸ ਦੇ ਵਿੱਚ ਹੋਰ ਅਪਡੇਟ ਹੋ ਗਈ ਆ। ਜਿਹੜੀ ਕਹਿੰਦੇ ਵੀ ਮਾਈਲਜ਼ ਸੈਂਡਰਸਨ ਆ, ਉਸ ਦੀ ਵੀ ਮੌਤ ਹੋ ਗਈ ਆ। ਅਨਅਧਿਕਾਰਿਤ ਤੌਰ ਦੇ ਉੱਤੇ ਇਹ ਖਬਰ ਜਿਹੜੀ ਆ ਰਹੀ ਆ ਵੀ ਮਾਈਲਜ਼ ਸੈਂਡਰਸਨ ਨੇ ਖੁਦਕੁਸ਼ੀ ਜਿਹੜੀ ਆ ਇਸ ਦੇ ਵਿੱਚ ਕਰ ਲਈ ਆ। ਪਹਿਲੋਂ ਖਬਰ ਇਹ ਆਈ ਸੀ ਵੀ ਕੈਨੇਡੀਅਨ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਰੋਸਟਰਨ ਇਲਾਕਾ ਜਿਹੜਾ ਸਸਕੈਚੁਅਨ ਆ ਉਸ ਦੇ ਵਿੱਚ। ਪਰ ਕੈਨੇਡਾ ਦੀ ਗਲੋਬਲ ਨਿਊਜ਼ ਤੇ ਗਾਰਡੀਅਨ ਨਿਊਜ਼, ਇਹ ਉਹਨਾਂ ਦੇ ਸੋਰਸਿਸ ਦੇ ਦੁਆਰਾ ਦਾਅਵਾ ਕੀਤਾ ਜਾ ਰਿਹਾ ਆ ਮਾਈਲਜ਼ ਸੈਂਡਰਸਨ ਨੇ ਆਪਣੇ ਆਪ ਨੂੰ ਵੂੰਡਸ ਦੇ ਕੇ, ਯਾਨੀ ਕਿ ਫੱਟ ਮਾਰ ਕੇ ਅਰੈਸਟ ਦੇ ਦੌਰਾਨ ਜਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਸ ਦੀ ਮੌਤ ਹੋ ਗਈ ਆ। ਸੋ ਇਸ ਦੇ ਉੱਤੇ ਮਲਟੀਪਲ ਫਰਸਟ ਡਿਗਰੀ ਮਰਡਰ ਚਾਰजेस ਜਿਹੜੇ ਆ ਉਹ ਲਗਾਏ ਗਏ ਸੀਗੇ। ਸੋ ਹੁਣੇ ਕੁਝ ਮਿੰਟ ਪਹਿਲਾਂ ਹੀ ਇਹ ਅਪਡੇਟ ਜਿਹੜੀ ਹੋਈ ਆ। ਸੈਂਡਰਸਨ ਭਰਾਵਾਂ ਦੇ ਵਿੱਚੋਂ ਪਹਿਲਾਂ ਹੀ ਉਸ ਦੀ ਲਾਸ਼ ਲੱਭੀ ਸੀ, ਡੇਮੀਅਨ ਦੀ, ਤੇ ਹੁਣ ਜਿਹੜਾ ਮਾਈਲਜ਼ ਸੈਂਡਰਸਨ ਦੇ ਵੀ ਮੌਤ ਦੀ ਖਬਰ ਆ ਰਹੀ ਹੈ। ਗਲੋਬਲ ਨਿਊਜ਼ ਤੇ ਗਾਰਡੀਅਨ ਜਿਹੜੀ ਅਖਬਾਰ ਆ ਉਹਨਾਂ ਦੇ ਦੁਆਰਾ ਇਹ ਦਾਅਵਾ ਕੀਤਾ ਗਿਆ ਆ। ਪੁਲਿਸ ਨੇ ਇਸ ਨੂੰ ਅਜੇ ਪਬਲਿਕਲੀ ਕਨਫਰਮ ਨਹੀਂ ਕੀਤਾ, ਪਰ ਲੇਟੈਸਟ ਅਪਡੇਟ ਜਿਹੜੀ ਆ ਉਹ ਆ ਰਹੀ ਆ। ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ, ਆਊਟੇਜ ਦੇ ਬਿਜਲੀ ਦੇ ਬਹੁਤ ਜ਼ਿਆਦਾ ਚਾਂਸ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਏਰੀਆ ਵੀ ਉਸ ਆਊਟੇਜ ਵਾਲੇ ਟਾਈਮ 'ਚ ਆ ਸਕਦਾ ਆ, ਤੇ ਗੂਗਲ ਤੇ ਸਰਚ ਕਰ ਲਿਓ। ਉਹਨਾਂ ਨੇ PG&E ਨੇ ਆਪਣੀ ਵੈਬਸਾਈਟ ਦੇ ਉੱਤੇ ਹੀ ਇੱਕ ਆਈਕਨ ਬਣਾਇਆ ਤੇ ਜਿੱਥੇ ਤੁਸੀਂ ਐਡਰੈਸ ਪਾ ਸਕਦੇ ਹੋ ਤੇ ਚੈੱਕ ਕਰ ਸਕਦੇ ਹੋ ਕਿ ਮੇਰਾ ਜਿਹੜਾ ਘਰ ਆ ਉਹ ਤਾਂ ਨਹੀਂ ਆਊਟੇਜ ਵਾਲੇ ਏਰੀਏ ਦੇ ਵਿੱਚ ਆਉਂਦਾ ਹੈਗਾ ਆ। ਸੋ ਕਈ ਨੰਬਰਸ ਉਹਨੇ ਦਿੱਤੇ ਹੈਗੇ ਆ, 4A 7A ਇਸ ਤਰ੍ਹਾਂ, ਪਰ ਜਦੋਂ ਤੁਸੀਂ ਐਡਰੈਸ ਪਾਓਗੇ ਉੱਥੋਂ ਤੁਹਾਨੂੰ ਪਤਾ ਚੱਲ ਜਾਊਗਾ ਜੀ। ਸਾਰੇ ਜਾਣੇ PG&E ਦੇ ਅੰਡਰ ਨਹੀਂ ਆ, ਕਈਆਂ ਦੇ ਸਮਰਟ ਹੋਣਗੇ। ਜਿਹੜੀ ਵੀ ਤੁਹਾਡੀ ਸਰਵਿਸ ਪ੍ਰੋਵਾਈਡਰ ਆ, ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਊਟੇजेस ਨੂੰ ਜਿਹੜਾ ਉਹ ਚੈੱਕ ਕਰ ਸਕਦੇ ਆ। ਤੇ ਹੁਣ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।